ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 16 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫ੍ਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਰੈੱਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈਗਾ ਜੀ, ਖਾਸ ਕਰਕੇ ਤੇਜ਼ ਹਵਾਵਾਂ ਨੂੰ ਲੈ ਕੇ ਤੇ ਗਰਮੀ ਨੂੰ ਲੈ ਕੇ। ਜਿਹੜੀਆਂ ਡਰਾਈ ਕੰਡੀਸ਼ਨਸ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਉਹ ਵੀਰਵਾਰ ਸਵੇਰੇ ਉਹਨਾਂ ਤੋਂ ਬਾਅਦ ਜਿਹੜੀ ਆ ਵਿੰਡ, ਜਿਹੜੀ ਹਵਾ ਆ, ਬਹੁਤ ਤੇਜ਼ ਚੱਲਣੀ ਸ਼ੁਰੂ ਹੋ ਜਾਊਗੀ, ਜਿਹਦੇ ਨਾਲ ਇਹ ਜਿਹੜਾ ਫਾਇਰ ਦਾ ਵੈਦਰ ਆ, ਇਹ ਇੱਕ ਵੱਡੀ ਪ੍ਰੋਬਲਮ ਹੋਊਗੀ ਆਉਣ ਵਾਲੇ 3-4 ਦਿਨਾਂ ਦੇ ਲਈ। ਵੀਰਵਾਰ ਨੂੰ ਸ਼ੁਰੂ ਹੋ ਕੇ ਵੀਕਐਂਡ ਤੱਕ ਜੋ ਤੇਜ਼ ਹਵਾਵਾਂ ਦੇ ਨਾਲ ਡਰਾਈ ਕੰਡੀਸ਼ਨ ਕਰਕੇ ਬਹੁਤ ਜਗ੍ਹਾ ਜਿਹੜੀ ਆ ਅੱਗਾਂ ਲੱਗਣ ਦੇ ਚਾਂਸ ਬਣੇ ਹੋਏ ਹੈਗੇ ਆ। PG&E ਨੇ ਜਿਹੜਾ ਆ ਕਈ ਜਗ੍ਹਾ ਦੇ ਉੱਤੇ ਅਨਾਉਂਸ ਕਰ ਦਿੱਤਾ ਆ ਵੀ ਤੁਹਾਡੀ ਜਿਹੜੀ ਬਿਜਲੀ ਆ ਉਹ ਕੱਟ ਹੋਊਗੀ। ਸੈਂਟਰਲ ਕੈਲੀਫੋਰਨੀਆ ਦੇ ਵਿੱਚ ਜਿੱਥੇ ਫ੍ਰੈਜ਼ਨੋ ਵਾਲਾ ਏਰੀਆ ਹੈਗਾ, ਕਹਿੰਦੇ ਵੀ 28,000 ਲੋਕਾਂ ਦੀ ਬਿਜਲੀ ਇਸ ਵੀਕਐਂਡ ਦੇ ਦੌਰਾਨ ਕੱਟ ਹੋ ਸਕਦੀ ਹੈਗੀ ਆ, ਕੱਟੀ ਜਾਊਗੀ। ਸਟਰੋਂਗ ਵਿੰਡਸ ਤੇ ਡਰਾਈ ਕੰਡੀਸ਼ਨ, ਜਿਹਦੇ ਕਰਕੇ ਫਾਇਰ ਡੇਂਜਰ ਹੋਊਗਾ। 4700 ਕਸਟਮਰਸ ਫ੍ਰਿਜ਼ਨੋ, ਮਡੇਰਾ, ਮੈਰੀਪੋਸਾ, ਮਰਸਡ ਕਾਉਂਟੀਜ਼ ਦੇ ਵਿੱਚ ਉਹਨਾਂ ਦੀ ਬਿਜਲੀ ਫਰਾਈਡੇ ਮਾਰਨਿੰਗ ਕੱਟੀ ਜਾਊਗੀ। ਸੋ ਇਹਦੇ ਨਾਲ ਜਿਹੜਾ ਫਾਇਰ ਦਾ ਰਿਸਕ ਆ ਉਹ ਘਟ ਜਾਂਦਾ ਹੈਗਾ। ਸੋ ਇਹ ਪਲੀਜ਼ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਸੁਣ ਰਹੇ ਆ, ਆਉਣ ਵਾਲੇ ਜਿਹੜੇ ਵੀਰਵਾਰ ਤੋਂ ਕੱਲ ਤੋਂ ਜਿਹੜਾ ਵੈਦਰ ਆ ਉਹ ਬਹੁਤ ਗਰਮ ਆ, ਸੋਕੇ ਵਾਲਾ ਆ, ਤੇਜ਼ ਹਵਾਵਾਂ ਹੋਣਗੀਆਂ, ਜਿਹਦੇ ਨਾਲ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗਣ ਦੇ ਚਾਂਸ ਆ। ਤੇ PG&E ਨੇ ਆਲਰੇਡੀ ਕਹਿ ਦਿੱਤਾ ਆ ਵੀ ਅਸੀਂ ਕਾਫੀ ਏਰੀਏ ਦੇ ਵਿੱਚ ਜੋ ਬਿਜਲੀ ਆ ਉਹਦੇ ਕੱਟ ਲਾਉਣ ਜਾ ਰਹੇ ਹੈਗੇ ਜੀ। ਅਗਲੀ ਖਬਰ ਜਿਹੜੀ ਅਮਰੀਕਾ ਦੇ ਵਿੱਚੋਂ ਆ ਰਹੀ ਹੈ, ਵਰਜੀਨੀਆ ਸੂਬੇ ਦੇ ਵਿੱਚ, ਇੱਥੇ ਮੈਨਸਸ ਸ਼ਹਿਰ ਆ ਜਿਹੜਾ, ਉੱਥੇ ਘਰ ਦੇ ਬੇਸਮੈਂਟ ਦੇ ਵਿੱਚ ਗੋਲੀ ਮਾਰ ਕੇ ਇੱਕ ਵਿਆਹੁਤਾ ਜੋੜੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ। ਉਸ ਸਬੰਧ ਦੇ ਵਿੱਚ ਭਾਰਤੀ ਮੂਲ ਦੇ ਇੱਕ ਸ਼ੱਕੀ ਦੀ ਨਿਊ ਜਰਸੀ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ। ਇਹ ਸ਼ੱਕੀ ਪੰਜਾਬੀ ਮੂਲ ਦਾ ਦੱਸਿਆ ਜਾਂਦਾ। ਪੰਜਾਬੀ ਮੂਲ ਦੇ ਇਸ ਸ਼ੱਕੀ ਦਾ ਨਾਮ ਅਮਨਦੀਪ ਸਿੰਘ ਹੈ, ਉਮਰ 49 ਸਾਲ ਹੈ, ਜਿਸ ਨੂੰ ਨਿਊ ਜਰਸੀ ਦੀ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ। ਤੇ ਇਹ ਸ਼ੱਕੀ ਜਿਹੜਾ ਉਹ ਵਰਜੀਨੀਆ ਸੂਬੇ ਦੇ ਸ਼ਹਿਰ ਮੈਨਸਸ ਤੋਂ ਆਪਣੇ ਘਰ ਦੇ ਹੇਠਾਂ ਬੇਸਮੈਂਟ ਦੇ ਵਿੱਚ ਰਹਿੰਦੇ ਇੱਕ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਉੱਥੋਂ ਭੱਜ ਗਿਆ ਸੀ। ਇਸ ਮਾਮਲੇ ਬਾਰੇ ਨਿਊ ਜਰਸੀ ਜਿਹੜੇ ਸੂਬੇ ਦੀ ਮੈਡਫੋਰਡ ਪੁਲਿਸ ਦੇ ਅਧਿਕਾਰੀਆਂ ਨੂੰ ਬਰਲਿੰਗਟਨ ਕਾਉਂਟੀ ਦੇ ਵਿੱਚ ਉਸ ਦੇ ਇੱਕ ਪਰਿਵਾਰਕ ਮੈਂਬਰ ਦੇ ਘਰ ਦੇ ਵਿੱਚ ਉਸ ਦੀ ਮੌਜੂਦਗੀ ਹੋਣ ਦੇ ਬਾਰੇ ਫੋਨ ਕਰਕੇ ਦੱਸਿਆ ਗਿਆ ਸੀ। ਅਮਨਦੀਪ ਸਿੰਘ ਦੀ ਗ੍ਰਿਫਤਾਰੀ ਦੇ ਦੌਰਾਨ ਉਸ ਦੇ ਕੋਲੋਂ .40 ਕੈਲੀਬਰ ਹੈਂਡਗਨ, 4 ਲੋਡ ਜਿਹੜੇ ਸਮਰੱਥਾ ਵਾਲੇ ਮੈਗਜ਼ੀਨ ਵਾਲੀ AK-47 ਰਾਈਫਲ ਵੀ ਜਿਹੜੀ ਆ ਬਰਾਮਦ ਹੋਈ ਹੈ। ਉਸ ਤੇ 2 ਕਤਲ ਅਤੇ ਕਈ ਹੋਰ ਗੰਭੀਰ ਅਪਰਾਧਾਂ ਦੇ ਜਿਹੜੇ ਦੋਸ਼ ਨੇ ਆਇਦ ਕੀਤੇ ਗਏ ਨੇ। ਮੰਨਿਆ ਜਾ ਰਿਹਾ ਕਿ ਕਤਲ ਕਰਨ ਵੇਲੇ ਉਸਨੇ ਹੈਂਡਗਨ ਦੀ ਵਰਤੋਂ ਕੀਤੀ ਸੀ। ਇਹ ਜਾਂਚ ਉਦੋਂ ਸ਼ੁਰੂ ਹੋਈ ਸੀ ਜਦੋਂ ਨਿਊ ਜਰਸੀ ਦੇ ਅਧਿਕਾਰੀਆਂ ਨੇ ਪ੍ਰਿੰਸ ਵਿਲੀਅਮ ਕਾਉਂਟੀ ਰਾਜ ਦੀ ਪੁਲਿਸ ਦੇ ਨਾਲ ਇਸ ਇਨਫੋਰਮੇਸ਼ਨ ਨੂੰ ਸਾਂਝਾ ਕੀਤਾ ਸੀਗਾ। ਸ਼ੱਕੀ ਅਮਨਦੀਪ ਸਿੰਘ ਨੂੰ ਉਸ ਦੇ ਪਰਿਵਾਰ ਦੇ ਨਾਲ ਜੁੜੀ ਘਟਨਾ ਤੋਂ ਇਲਾਵਾ ਉਸ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਨਿਊ ਜਰਸੀ ਜਿਹੜੀ ਆ ਉੱਥੋਂ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਕਤਲ ਦੀ ਚੇਤਾਵਨੀ ਤੋਂ ਬਾਅਦ ਵਰਜੀਨੀਆ ਦੇ ਜਿਹੜੇ ਸਥਾਨਕ ਅਧਿਕਾਰੀ ਆ ਉਹਨਾਂ ਨੇ ਇਸ ਸ਼ਹਿਰ ਦੇ ਵਿੱਚ ਹੈਂਸਨ ਗਰੋਵ ਕੋਰਟ ਦੇ ਵਿੱਚ ਅਮਨਦੀਪ ਸਿੰਘ ਦੇ ਘਰ ਦੀ ਜਾਂਚ ਪੜਤਾਲ ਕਰਨ ਦੇ ਲਈ ਵੀ ਜਿਹੜੀ ਆ ਉਹ ਇਨਫੋਰਮੇਸ਼ਨ ਸਾਂਝੀ ਕੀਤੀ ਸੀ। ਜਦੋਂ ਅਧਿਕਾਰੀ ਉਸ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। ਤਲਾਸ਼ੀ ਦੇ ਦੌਰਾਨ ਬੇਸਮੈਂਟ ਦੇ ਵਿੱਚ 2 ਲਾਸ਼ਾਂ ਮਿਲਦੀਆਂ ਨੇ। ਇਹਨਾਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਆ।
45 ਸਾਲਾ ਜੋਸ਼ੂਆ ਲੀ ਡੇਵਿਸ ਤੇ ਉਸ ਦੀ ਪਤਨੀ ਨਿਕੋਲ ਵੌਂਡਾ ਲਿਨ ਡੇਵਿਸ ਦੇ ਵਜੋਂ ਪਛਾਣ ਕੀਤੀ ਗਈ ਹੈ। ਇਹ ਜੋੜਾ ਬੇਸਮੈਂਟ ਦੇ ਵਿੱਚ ਕਿਰਾਏ ਤੇ ਰਹਿੰਦਾ ਸੀਗਾ ਤੇ ਦੋਵਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਜਸੂਸਾਂ ਨੇ ਜਿਹੜੇ ਇਨਵੈਸਟੀਗੇਟਰਸ ਇਹਦੀ ਜਾਂਚ ਦੇ ਵਿੱਚ ਲੱਗੇ ਹੋਏ ਸੀਗੇ। ਅਮਨਦੀਪ ਸਿੰਘ ਦੇ ਉੱਤੇ ਦੋਸ਼ ਹੈ ਕਿ ਉਸ ਨੇ ਇਸ ਹਿੰਸਕ ਵਾਰਦਾਤ ਤੋਂ ਪਹਿਲਾਂ ਇੱਕ ਝਗੜੇ ਨੂੰ ਵੀ ਅੰਜਾਮ ਦਿੱਤਾ ਸੀਗਾ ਤੇ ਇੱਕ ਉਸ ਨੇ 50 ਸਾਲਾ ਔਰਤ ਤੇ ਇੱਕ 53 ਸਾਲਾ ਔਰਤ ਨੂੰ ਉਸੇ ਦੇ ਘਰ ਦੇ ਬੈਡਰੂਮ ਦੇ ਵਿੱਚ ਆਪਣੀ ਬੰਦੂਕ ਦੀ ਨੋਕ ਤੇ ਡਰਾਇਆ ਸੀ, ਧਮਕਾਇਆ ਸੀਗਾ। ਇਸੇ ਦੌਰਾਨ ਉਸ ਨੇ ਇੱਕ ਗੋਲੀ ਵੀ ਚਲਾਈ ਜਿਹੜੀ ਇਹਨਾਂ ਦੋਨਾਂ ਔਰਤਾਂ ਨੂੰ ਨਹੀਂ ਲੱਗੀ। ਸਥਿਤੀ ਉਦੋਂ ਵਿਗੜ ਗਈ ਜਦੋਂ ਉਸਦੇ ਪਰਿਵਾਰਕ ਮੈਂਬਰ ਘਰੋਂ ਭੱਜ ਗਏ ਤੇ ਪਰ ਇਸ ਦੀ ਘਟਨਾ ਉਹਨਾਂ ਨੇ ਪੁਲਿਸ ਨੂੰ ਨਹੀਂ ਦਿੱਤੀ। ਇਸ ਘਰੇਲੂ ਝਗੜੇ ਤੋਂ ਬਾਅਦ ਇਹ ਜਿਹੜਾ ਸਿੰਘ ਅਮਨਦੀਪ ਸਿੰਘ ਇਹ ਘਰ ਦੇ ਬੇਸਮੈਂਟ ਦੇ ਵਿੱਚ ਰਹਿੰਦੇ ਜੋੜੇ ਕੋਲੇ ਜਾਂਦਾ ਤੇ ਉੱਥੇ ਜੋਸ਼ੂਆ ਤੇ ਨਿਕੋਲ ਡੇਵਿਸ ਨੂੰ ਉਹ ਗੋਲੀ ਮਾਰ ਦਿੰਦਾ, ਜੋ ਕਿ ਸਿੰਘ ਸਮੇਤ ਉਸਦੇ ਪਰਿਵਾਰ ਦੇ ਜਾਣਕਾਰ ਸੀਗੇ। ਉਹਨਾਂ ਦੀ ਪਰਿਵਾਰਕ ਝਗੜੇ ਦੇ ਵਿੱਚ ਕੋਈ ਸ਼ਮੂਲੀਅਤ ਵੀ ਸੀਗੀ ਜਾਂ ਹੈ ਨਹੀਂ ਸੀ, ਇਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ। ਉਸ ਤੋਂ ਬਾਅਦ ਜਿਹੜਾ ਪਰਿਵਾਰਕ ਮੈਂਬਰ ਆ ਉਹ ਹੋਰ ਕਿਤੇ ਥਾਂ ਤੇ ਚਲੇ ਗਏ। ਪੁਲਿਸ ਨੇ ਹੁਣ ਹੋਰ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਅਮਨਦੀਪ ਸਿੰਘ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੀ ਪੇ ਨੂੰ ਹੁਣ ਬੰਪ ਹੋਊਗਾ, ਉਹਨਾਂ ਦੀ ਜਿਹੜੀ ਤਨਖਾਹਾਂ ਆ ਉਹ ਵੱਧ ਜਾਣਗੀਆਂ। ਕਹਿੰਦੇ ਵੀ ਆਲਮੋਸਟ $25 ਤੱਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਿਨੀਮਮ ਵੇਜ ਆ ਉਹਨਾਂ ਦੀ ਹੋ ਜਾਊਗੀ। ਬਹੁਤ ਸਾਰੇ ਜਿਹੜੇ ਵਰਕਰਸ ਆ ਹੈਲਥ ਕੇਅਰ ਵਰਕਰਸ ਔਰ ਰੂਰਲ ਏਰੀਏ 'ਚ, ਪਿੰਡੂ ਏਰੀਏ 'ਚ ਰਹਿੰਦੇ ਆ ਇੰਡੀਪੈਂਡੈਂਟ ਹੈਲਥ ਕੇਅਰ ਫੈਸਿਲਿਟੀਜ਼, ਇਸ ਵੇਲੇ $18 ਪਰ ਆਵਰ ਦੇ ਹਿਸਾਬ ਨਾਲ ਉਹ ਜਿਹੜੀ ਉਹਨਾਂ ਦੀ ਸੈਲਰੀ ਹੈਗੀ ਆ ਤੇ 10,000 ਦੇ ਕਰੀਬ ਫੁੱਲ ਟਾਈਮ EMPLOYEES ਜਿਹੜੇ ਹੈਗੇ ਆ ਉਹ $23 ਪਰ ਆਵਰ ਦੇ ਹਿਸਾਬ ਨਾਲ ਇਸ ਹਫ਼ਤੇ ਉਹਨਾਂ ਦੀ ਤਨਖਾਹ ਹੋ ਜਾਊਗੀ। ਸੋ ਕੁਝ ਸਾਲਾਂ ਦੇ ਵਿੱਚ ਇਹ $25 ਤੱਕ ਪਹੁੰਚ ਜਾਊਗੀ। 3.5 ਲੱਖ ਦੇ ਕਰੀਬ ਵਰਕਰਸ ਜਿਹੜੇ ਸਟਾਰਟਿੰਗ ਵੈਡਨਸਡੇ ਆ ਅੱਜ ਤੋਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਰਕਰ ਲੇਬਰ ਸੈਂਟਰ ਦੇ ਮੁਤਾਬਕ ਉਹਨਾਂ ਦੀ ਤਨਖਾਹ ਵੱਧ ਜਾਵੇਗੀ। ਡੈਮੋਕ੍ਰੈਟਿਕ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਪਿਛਲੇ ਸਾਲ ਇਹ ਲਾ ਜਿਹੜਾ ਸਾਈਨ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੀ ਜਿਹੜੀ ਆ ਮਿਨੀਮਮ ਵੇਜ ਉਹ ਵਧਾਈ ਜਾਵੇ। ਕੈਲੀਫੋਰਨੀਆ ਦੀ ਮਿਨੀਮਮ ਵੇਜ $16 ਦੇ ਕਰੀਬ ਆ। ਨਵੰਬਰ ਦੇ ਵਿੱਚ ਇੱਕ ਵਾਰੀ ਫੇਰ ਇਹ ਬੈਲਟ ਦੇ ਉੱਤੇ ਹੈਗੀ ਆ ਵੀ ਜਿਹੜੀ ਮਿਨੀਮਮ ਵੇਜ ਆ ਉਹ $18 2026 ਤੱਕ ਹੋ ਜਾਊਗੀ। ਯੂਐਸ ਦੇ ਫੂਡ ਵਰਕਰਸ ਕੈਲੀਫੋਰਨੀਆ ਦੇ ਵਿੱਚ ਹੁਣ $20 ਪਰ ਘੰਟੇ ਦੇ ਹਿਸਾਬ ਦੇ ਨਾਲ ਜਿਹੜੀ ਆ ਉਹਨਾਂ ਦੀ ਤਨਖਾਹ ਹੈ। ਜੀ, ਅਗਲੀ ਜਿਹੜੀ ਖਬਰ ਆ ਉਹ ਅਮਰੀਕੀ ਰੈਪਰ ਸੀਨ ਕੋਂਬਸ ਦੇ ਨਾਲ ਜੁੜੀ ਆ, ਜਿਹੜਾ ਕਿ ਡੀਡੀ ਦੇ ਨਾਂ ਦੇ ਨਾਲ ਮਸ਼ਹੂਰ ਆ। ਇਹਦੇ ਖਿਲਾਫ ਹੁਣ ਇੱਕ ਵਾਰ ਫਿਰ ਤੋਂ ਔਰਤਾਂ ਤੇ ਮਰਦਾਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਜਿਹੜੇ ਨਵੇਂ ਕੇਸ ਨੇ ਦਰਜ ਕੀਤੇ ਗਏ ਨੇ ਤੇ ਇਹਨਾਂ ਦੇ ਵਿੱਚ ਇੱਕ 16 ਸਾਲਾਂ ਦਾ ਨੌਜਵਾਨ ਵੀ ਹੈ ਜਿਹੜੇ ਪੀੜਤ ਦੇ ਤੌਰ ਤੇ ਸਾਹਮਣੇ ਆਇਆ। ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਅਮਰੀਕੀ ਰੈਪਰ ਤੇ ਨਾਬਾਲਗ ਦੇ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਹੋਵੇ। ਮੈਨਹੈਟਨ ਦੀ ਸੰਘੀ ਅਦਾਲਤ ਦੇ ਵਿੱਚ ਕੋਂਬਸ ਦੇ ਖਿਲਾਫ ਘੱਟੋ-ਘੱਟ 6 ਮੁਕੱਦਮੇ ਦਾਇਰ ਕੀਤੇ ਗਏ ਨੇ। ਹਾਲਾਂਕਿ ਉਸਨੇ ਸਾਰੇ ਮੁਕੱਦਮਿਆਂ ਤੋਂ ਇਨਕਾਰ ਕੀਤਾ। ਇਹ ਮੁਕੱਦਮੇ ਗੁਮਨਾਮ ਦਰਜ ਕੀਤੇ ਗਏ ਨੇ ਤਾਂ ਜੋ ਮੁਲਜ਼ਮਾਂ ਦੀ ਜਿਹੜੀ ਪੀੜਤਾਂ ਦੀ ਜਿਹੜੀ ਪਛਾਣ ਆ ਉਹ ਲੁਕਾਈ ਜਾ ਸਕੇ। ਇਹਨਾਂ ਦੇ ਵਿੱਚ 2 ਔਰਤਾਂ ਨੂੰ ਜੇਨ ਡੂਜ਼ ਨਾਮ, ਜਦਕਿ ਜਿਹੜੇ 4 ਮਰਦ ਨੇ ਉਹਨਾਂ ਨੂੰ ਜੌਨ ਡੂਜ਼ ਦਾ ਨਾਮ ਜਿਹੜਾ ਉਹ ਦਿੱਤਾ ਗਿਆ। ਪਰ ਇਹ ਦੋਸ਼ ਇਹ ਲੱਗਿਆ ਕਿ ਸੀਨ ਕੋਂਬਸ ਨੇ ਡੀਡੀ ਨੇ ਆਪਣੇ ਰੁਤਬੇ ਦਾ ਇਸਤੇਮਾਲ ਕਰਕੇ ਇਹਨਾਂ ਸਾਰਿਆਂ ਨੂੰ ਐਕਸਪਲੋਇਟ ਕੀਤਾ। ਕੁਝ ਨੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਤੇ ਉਹਨਾਂ ਨੂੰ ਡਰੱਗ ਵੀ ਦਿੱਤੀ ਗਈ ਹੈ। ਕੁਝ ਹੋਰਾਂ ਨੇ ਇਹ ਵੀ ਦੋਸ਼ ਲਾਇਆ ਜਿਨ੍ਹਾਂ ਨੇ ਵਿੱਚ ਕਿਹਾ ਗਿਆ ਕਿ ਕੋਂਬਸ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖੁਲਾਸਾ ਕੀਤਾ। ਮੁਕੱਦਮਿਆਂ ਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਅਪਰਾਧ 90 ਦੇ ਦਹਾਕੇ ਦੇ ਅੱਧ ਦੇ ਵਿੱਚ ਹੋਏ ਸਨ। ਇਹਨਾਂ ਮੁਕੱਦਮਿਆਂ ਦੇ ਨਾਲ ਕੋਂਬਸ ਦੀਆਂ ਜਿਹੜੀਆਂ ਮੁਸੀਬਤਾਂ ਨੇ ਹੋਰ ਵੱਧ ਗਈਆਂ ਨੇ। ਇਹ ਪਹਿਲਾਂ ਹੀ ਵੇਸਵਾਗਮਨੀ ਤੇ ਹੋਰ ਜਿਹੜੇ ਮਾਮਲੇ ਨੇ ਉਹਨਾਂ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਕਈ ਮਾਮਲਿਆਂ ਦਾ ਜਿਹੜਾ ਦੋਸ਼ ਆ ਉਸ ਤਰ੍ਹਾਂ ਦੇ ਗੰਭੀਰ ਉਹਨਾਂ ਦਾ ਸਾਹਮਣਾ ਕਰ ਰਿਹਾ ਤੇ ਤਸਕਰੀ ਦੇ ਦੋਸ਼ਾਂ ਤੱਕ ਦਾ ਇਹ ਸਾਹਮਣਾ ਕਰ ਰਿਹਾ। ਇਹਨੂੰ ਲੰਘੇ ਦਿਨੀ 16 ਸਤੰਬਰ ਦੇ ਦਿਨ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ। ਅਗਲੀ ਖਬਰ ਵੱਲ ਚੱਲੀਏ ਤੇ ਸੀਰੀਜ਼ ਆਫ ਅਰਥਕੁਏਕ ਆਇਆ ਸਦਰਨ ਕੈਲੀਫੋਰਨੀਆ ਦੇ ਵਿੱਚ। ਇਹ ਤਾਂ ਲੱਗਦਾ ਵੀ ਬੜਾ ਅਰਥਕੁਏਕ ਵੀ ਜਿਹੜਾ ਆ ਸਕਦਾ ਹੈਗਾ। ਕਹਿੰਦੇ ਵੀ ਕੈਲੀਫੋਰਨੀਆ ਦੇ ਬੀਚ ਬੜੇ ਸੋਹਣੇ ਆ, ਮੈਜੈਸਟਿਕ ਮਾਊਂਟੇਨਸ ਆ, ਹਾਲੀਵੁੱਡ ਆ ਤੇ ਇੱਕ ਜਿਹੜੀ ਸਭ ਤੋਂ ਮਾੜੀ ਚੀਜ਼ ਸਦਰਨ ਕੈਲੀਫੋਰਨੀਆ 'ਚ ਹੈਗੀ ਆ ਉਹ ਭੂਚਾਲ ਦਾ ਡਰ ਹੈਗਾ ਆ। ਪਿਛਲੇ ਸਮੇਂ ਦੇ ਵਿੱਚ 4.4 ਮੈਗਨੀਚਿਊਡ ਦਾ ਭੂਚਾਲ ਪੈਸਾਡੀਨਾ 'ਚ ਆਇਆ ਸੀ, ਜਿਹਦਾ ਜਿਹੜਾ ਜੋਲਟ ਆ ਆਲ ਓਵਰ ਲਾਸ ਐਂਜਲਸ ਫੀਲ ਕੀਤਾ ਗਿਆ। ਫਿਰ 4.7 ਮੈਗਨੀਚਿਊਡ ਦਾ ਭੂਚਾਲ ਮੈਲਬੂ ਦੇ ਲਾਗੇ ਆਇਆ ਤੇ ਉਸ ਤੋਂ ਬਾਅਦ ਛੋਟੇ ਜਿਹੜੇ ਕਈ ਭੂਚਾਲ ਆ ਉਹ ਸਦਰਨ ਕੈਲੀਫੋਰਨੀਆ 'ਚ ਆਉਂਦੇ ਰਹੇ ਹੈਗੇ ਆ। ਹੁਣ ਕਹਿੰਦੇ ਵੀ ਮੈਗਨੀਚਿਊਡ 7 ਦੇ ਲਾਗੇ ਛਾਗੇ ਦਾ ਭੂਚਾਲ ਪੋਸੀਬਲ
ਹੋ ਸਕਦਾ ਹੈਗਾ ਸੈਨ ਗੈਬਰੀਅਲ ਮਾਊਂਟੇਨਸ ਦੇ ਵਿੱਚ। ਰੋਬਰਟ ਡੀ ਗਰੂਟ ਸ਼ੇਕ ਅਲਰਟ ਆਪਰੇਸ਼ਨਸ ਟੀਮ ਦੇ ਲੀਡ ਹੈਗੇ ਆ US ਜੀਓਲੋਜੀਕਲ ਸਰਵੇ ਦੇ। ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਥੇ ਜਿਹੜਾ ਭੁਚਾਲ ਆਉਣ ਦਾ ਕਾਰਨ ਕੀ ਆ ਜਾਂ ਬਹੁਤ ਆਉਂਦੇ ਆ ਵੀ ਇੱਥੇ ਇੱਕ ਬਹੁਤ ਵੱਡਾ ਬਿਗ ਫਾਲਟ ਹੈਗਾ ਆ ਜਿਸ ਨੂੰ ਸਿਆਰਾ ਮੈਡਰੇ ਫਾਲਟ ਕਰਕੇ ਜਾਣਿਆ ਜਾਂਦਾ ਹੈਗਾ। ਨਾਰਥ ਰੇਂਜ ਸਰੋਤਿਆਂ ਨੂੰ ਯਾਦ ਹੋਊਗਾ 1994 ਦੇ ਵਿੱਚ ਭੁਚਾਲ ਆਇਆ ਸੀ 6.7 ਮੈਗਨੀਟਿਊਡ ਦਾ, ਤੇ ਕਾਫੀ ਵੱਡਾ ਜਿਹੜਾ ਭੁਚਾਲ ਸੀ, ਇਹਨੇ ਬਹੁਤ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਕੀਤਾ ਸੀਗਾ। ਸੋ ਜਿਓਲੋਜਿਸਟ ਹੁਣ ਇਹ ਫੀਲ ਕਰ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਭੁਚਾਲ ਆਉਣ ਦੇ ਚਾਂਸ ਬਹੁਤ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਛੋਟੇ ਛੋਟੇ 4.5 ਮੈਗਨੀਟਿਊਡ ਦੇ ਭੁਚਾਲ ਆ ਚੁੱਕੇ ਹੈਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਆਪਾਂ ਮੋਡੈਸਟੋ ਸੀਰੀਜ਼ ਦਾ, ਜਿੱਥੇ ਪੁਲਿਸ ਨੇ 2 ਘਟਨਾਵਾਂ ਨੂੰ ਇਨਵੈਸਟੀਗੇਟ ਕਰਨ ਦੀ ਗੱਲ ਕਹੀ ਹੈ, ਜਿਹਦੇ ਵਿੱਚ ਇੱਕ ਬੰਦਾ ਮਾਰਿਆ ਗਿਆ ਤੇ ਜਿਹੜਾ ਦੂਜਾ ਉਹ ਜ਼ਖਮੀ ਦੱਸਿਆ ਗਿਆ। ਇਹ ਦੋਨੇ ਹੋਮਲੈਸਨੈਸ ਦੇ ਨਾਲ ਜੂਝ ਰਹੇ ਸਨ। ਪੁਲਿਸ ਨੇ ਦੱਸਿਆ ਕਿ ਜਿਹੜਾ ਪਹਿਲਾ ਵਿਕਟਮ ਆ ਉਹ ਇੱਕ 39 ਸਾਲਾ ਅਨਹਾਊਸਡ ਮੈਨ ਹੈ, ਜਿਹੜਾ ਕਿ ਜਿਹਦੇ ਤੇ ਬੰਦੂਕ ਦੇ ਨਾਲ ਹਮਲਾ ਕੀਤਾ ਗਿਆ ਸੀਗਾ, ਤੇ ਜਦੋਂ ਇਸ ਕੋਲੇ ਪਹੁੰਚੀ ਪੁਲਿਸ ਤਾਂ ਉਸ ਤੋਂ ਬਾਅਦ ਉਹ ਮੌਕੇ ਤੇ ਜਿਹੜਾ ਮ੍ਰਿਤਕ ਆ ਉਹ ਐਲਾਨ ਦਿੱਤਾ ਗਿਆ ਸੀ। ਇਹ ਘਟਨਾ ਵਾਪਰੀ ਹੈ ਕੈਨਾਲ ਬੈਂਕ ਦੇ ਇਲਾਕਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜਾ ਮਿਸ਼ਲ ਰੋਡ ਉੱਥੇ 12:30 ਵਜੇ ਵਾਪਰੀ ਹੈ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਹੋਮਲੈਸਨੈਸ ਦੇ ਨਾਲ ਜੂਝ ਰਿਹਾ ਸੀ ਬੰਦਾ, ਉਹਨੂੰ ਵੀ ਗੋਲੀਆਂ ਮਾਰੀਆਂ ਗਈਆਂ, ਪਰ ਇਸ ਦੇ ਵਿੱਚ ਉਹਦਾ ਬਚਾਅ ਹੋ ਗਿਆ। ਸ਼ੂਟਿੰਗ ਜਿਹੜੀ ਆ ਉਹ ਵਾਪਰੀ ਹੈ ਇੰਟਰਸੈਕਸ਼ਨ ਜਿਹੜਾ ਹੈਚ ਰੋਡ ਦਾ ਤੇ ਫੇਥ ਹੋਮ ਰੋਡ ਦਾ, ਉੱਥੇ ਉਹਨਾਂ ਇਲਾਕਿਆਂ ਦੇ ਵਿੱਚ। ਇਹਦੀ ਉਮਰ 53 ਸਾਲ ਦੱਸੀ ਗਈ ਹੈ ਤੇ ਪੁਲਿਸ ਦੱਸ ਰਹੀ ਹੈ ਕਿ ਇਹ ਜਿਹੜਾ ਹਸਪਤਾਲ ਦੇ ਵਿੱਚ ਇਹਨੂੰ ਪਹੁੰਚਾਇਆ ਗਿਆ ਸੀਗਾ। ਸ਼ੂਟਿੰਗ ਦੀ ਘਟਨਾ ਦੇ ਵਿੱਚ ਹੀ ਇਹ ਜ਼ਖਮੀ ਹੋਇਆ, ਪਰ ਉਸ ਤੋਂ ਬਾਅਦ ਇਹ ਹੁਣ ਰਿਕਵਰ ਕਰ ਰਿਹਾ। ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜੀ ਬੜੀ ਮੰਦਭਾਗੀ ਘਟਨਾ ਮੈਂਟਿਕਾ ਦੇ ਵਿੱਚ ਵਾਪਰੀ ਹੈ। ਮੈਂਟਿਕਾ ਦੇ ਵਿੱਚ ਮੈਂਟਿਕਾ ਫਾਇਰ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਹਾਈਵੇ 120 ਦੇ ਉੱਤੇ ਜਿਹੜਾ ਮੇਨ ਸਟਰੀਟ ਹੈ ਉੱਥੇ ਇੱਕ ਸੜਕ ਹਾਦਸਾ ਵਾਪਰ ਗਿਆ, ਜਿਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ ਤੇ ਕਈ ਜਾਣੇ ਜਿਹੜੇ ਨੇ ਉਹ ਕ੍ਰਿਟੀਕਲੀ ਇੰਜਰਡ ਦੱਸੇ ਜਾ ਰਹੇ ਨੇ। ਮੇਜਰ ਹਾਈਵੇ ਕ੍ਰੈਸ਼ ਇਹਨੂੰ ਦੱਸਿਆ ਗਿਆ ਮੈਂਟਿਕਾ ਦੇ ਵਿੱਚ ਵਾਪਰੀ ਇਸ ਘਟਨਾ ਨੂੰ, ਔਰ ਜਿਹੜੇ ਡਰਾਈਵਰ ਨੇ ਉਹਨਾਂ ਤੋਂ ਜਿਹੜੀ ਜਾਣਕਾਰੀ ਉਹ ਹਾਸਲ ਕੀਤੀ ਗਈ ਹੈ। 120 ਜਿਹੜਾ ਉਹਨੂੰ ਸ਼ਟ ਡਾਊਨ ਕੀਤਾ ਗਿਆ ਮੇਨ ਸਟਰੀਟ ਦੇ ਇਲਾਕਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹਨੂੰ ਜਿਹੜਾ ਉਹ ਬਹਾਲ ਕਰ ਦਿੱਤਾ ਗਿਆ ਸੀ ਥੋੜੇ ਸਮੇਂ ਬਾਅਦ। ਇਸ ਹਾਦਸੇ ਦੇ ਪਿੱਛੇ ਕਾਰਨ ਕੀ ਰਹੇ ਤੇ ਵਿਕਟਮ ਦੀ ਪਛਾਣ ਕੀ ਹੈ ਤੇ ਇਹਦੇ ਹਾਦਸੇ ਦੇ ਲਈ ਜ਼ਿੰਮੇਵਾਰ ਕੌਣ ਹੈ, ਇਹਨਾਂ ਸਾਰੇ ਪਹਿਲੂਆਂ ਤੇ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਬੱਚੇ ਨੂੰ ਟੀਨ ਨੂੰ ਚਾਰਜ ਕੀਤਾ ਗਿਆ ਹੈ ਫੇਟਲ ਸਟੈਬਿੰਗ ਆਫ ਫੋਟੋ ਜਰਨਲਿਸਟ। ਜੀ ਇਹ ਬਹੁਤ ਹੀ ਮਸ਼ਹੂਰ ਫੋਟੋ ਜਰਨਲਿਸਟ ਆ, ਕੈਲੀਫੋਰਨੀਆ ਦੇ ਵਿੱਚ ਟ੍ਰੇਲ ਦੇ ਉੱਤੇ ਜਾ ਰਿਹਾ ਸੀ। ਇਹ ਜਿਹੜਾ ਫੋਟੋ ਜਰਨਲਿਸਟ ਆ, ਇਸ ਨੇ ਯੂਗੋਸਲਾਵੀਆ ਦੇ ਵਿੱਚ ਜਿਹੜਾ ਕਨਫਲਿਕਟ ਹੋਇਆ ਸੀ, ਬਰਲਿਨ ਵਾਲ ਜਦੋਂ ਟੁੱਟੀ ਸੀ, ਨੈਲਸਨ ਮੰਡੇਲਾ ਨੂੰ ਜਦੋਂ ਛੱਡਿਆ ਗਿਆ ਸੀ, ਇਹ ਸਾਰਾ ਕੁਝ ਆਪਣੀ ਫੋਟੋ ਦੇ ਵਿੱਚ ਕੈਦ ਕੀਤਾ ਸੀ। ਅਨਫੋਰਚੂਨੇਟਲੀ ਪੌਲ ਲੋਈ 60 ਸਾਲਾਂ ਦਾ ਬ੍ਰਿਟਿਸ਼ ਫੋਟੋਗ੍ਰਾਫਰ, ਜਿਹੜਾ ਕਿ ਵਾਰ ਜਰਨਲਿਸਟ ਹੈਗਾ ਤੇ ਪ੍ਰੋਫੈਸਰ ਹੈਗਾ ਯੂਨੀਵਰਸਿਟੀ ਆਫ ਆਰਟ ਲੰਡਨ, ਉਹ ਟਰਾਮਾ ਦੇ ਵਿੱਚ ਚਲੇ ਗਿਆ ਜਦੋਂ ਉਸਦੇ ਅਪਰ ਬੋਡੀ ਦੇ ਪਾਰਟ ਦੇ ਉੱਤੇ ਜਿਹੜੇ ਚਾਕੂ ਆ ਇੱਕ ਟੀਨੇਜਰ ਵੱਲੋਂ ਮਾਰੇ ਗਏ ਤੇ ਉਸ ਨੂੰ ਜਿਹੜਾ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈਗਾ। ਇਹ ਸਟਾਰਡਰਡ ਕੈਨੀਅਨ ਫਾਲਸ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਹੈਗਾ। ਕਹਿੰਦੇ ਭਈ ਉਹ ਜ਼ਖਮ ਨਹੀਂ ਸਾਰ ਸਕਿਆ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ। ਲੇਟਰ ਔਨ ਜਿਹੜਾ ਲੋਜ਼ ਦਾ ਸਨ ਉਹ ਦੇਖਿਆ ਗਿਆ ਵੀ ਉਹ ਡਰਾਈਵ ਕਰਕੇ ਲਿਜਾ ਰਿਹਾ ਸੀ ਵਹੀਕਲ ਦੇ ਵਿੱਚ, ਪਰ ਅਲਟੀਮੇਟਲੀ ਉਹਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ। ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਇੱਕ ਕਾਊਂਟ ਆਫ ਮਰਡਰ ਤੇ ਐਮਿਕ ਲੋਏ ਦੇ ਉੱਤੇ ਜਿਹੜੇ ਆ ਚਾਰਜ ਲਾਏ ਹੈਗੇ ਆ। ਪੌਲ ਲੋਏ ਜਿਹੜਾ ਪ੍ਰੋਫੈਸਰ ਸੀ ਕਨਫਲਿਕਟ ਪੀਸ ਤੇ ਇਮੇਜ ਐਟ ਦਾ ਯੂਨੀਵਰਸਿਟੀ ਆਫ ਆਰਟ ਲੰਡਨ ਕਾਲਜ ਆਫ ਕਮਿਊਨੀਕੇਸ਼ਨ। ਸੋ ਬਹੁਤ ਹੀ ਮਾੜੀ ਖਬਰ ਹੋਈ ਹੈਗੀ ਆ। 10 ਸਾਲ ਉਸਨੇ ਜੰਗ ਨੂੰ, ਵਾਰ ਨੂੰ ਤੇ ਪੋਸਟ ਵਾਰ ਸਿਚੁਏਸ਼ਨ ਜੋ ਬੋਸਨੀਆ ਦੇ ਵਿੱਚ ਹੈਗੀ ਆ ਉਸ ਨੂੰ ਜਿਹੜਾ ਕਵਰ ਕੀਤਾ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਨਾਲ ਬੁਲਿੰਗ ਜਿਹੜੀ ਹੁੰਦੀ ਹੈ ਸਕੂਲਾਂ ਦੇ ਵਿੱਚ, ਇਹਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਖਾਸੀ ਚਰਚਾ ਹੋ ਰਹੀ ਹੈ। ਅਕਤੂਬਰ ਦੇ ਵਿੱਚ ਨੈਸ਼ਨਲ ਬੁਲਿੰਗ ਅਵੇਅਰਨੈਸ ਮੰਥ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਟੂਡੈਂਟਸ ਤੇ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਇੱਕ ਅਵੇਅਰਨੈਸ ਦਿੱਤੀ ਜਾ ਰਹੀ ਹੈ, ਰਿਮਾਈਂਡਰਸ ਦਿੱਤੇ ਜਾ ਰਹੇ ਨੇ ਕਿ ਹਰ ਇੱਕ ਨੂੰ ਜਿਹੜਾ ਤੁਸੀਂ ਉਹ ਸੇਫ ਜਿਹੜਾ ਸਕੂਲਾਂ ਦੇ ਵਿੱਚ ਮਹਿਸੂਸ ਕਰਾਉਣਾ।
ਕਿਸੇ ਦੀ ਬੁਲਿੰਗ ਨਹੀਂ ਕਰਨੀ, ਤਾਂ ਜੋ ਹਰ ਬੰਦਾ ਜਿਹੜਾ ਉਹ ਸਕੂਲ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ। ਸੈਕਰਾਮੈਂਟੋ ਸਕੂਲ ਡਿਸਟ੍ਰਿਕਟ ਜਿਹੜਾ ਉਹਨੇ ਰਿਸੋਰਸਸ ਸ਼ੇਅਰ ਕੀਤੇ ਨੇ ਤਾਂ ਜੋ ਬੁਲਿੰਗ ਉੱਤੇ ਜਿਹੜਾ ਉਹਨੂੰ ਰੋਕਿਆ ਜਾ ਸਕੇ, ਉਹਦੇ ਤੇ ਲਗਾਮ ਲਾਈ ਜਾ ਸਕੇ। ਜਿਹੜੇ ਦੱਸੇ ਜਾ ਰਹੇ ਨੇ ਕੇਲ ਐਲਨ ਜਿਹੜੇ ਨੇ ਉਹ ਯੂਨੀਫਾਈਡ ਸਕੂਲ ਡਿਸਟ੍ਰਿਕਟ ਸੈਕਰਾਮੈਂਟੋ ਸਿਟੀ ਦੇ ਜਿਹੜੇ ਨੇ ਉਹ ਬੁਲਿੰਗ ਪ੍ਰੀਵੈਂਸ਼ਨ ਸਪੈਸ਼ਲਿਸਟ ਦੱਸੇ ਗਏ ਨੇ। ਉਹਨਾਂ ਨੇ ਕਿਹਾ ਕਿ ਜਿਹੜੀਆਂ ਬਹੁਤ ਜ਼ਿਆਦਾ ਬੁਲਿੰਗ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਫਾਰਮ ਹੁੰਦੀਆਂ ਨੇ, ਉਹ ਕਈ ਵਾਰੀ ਘੱਟ ਦਿਖਾਈ ਦਿੰਦੀਆਂ ਨੇ ਸਾਨੂੰ, ਲੈਸ ਵਿਜ਼ੀਬਲ ਉਹਨਾਂ ਨੇ ਕਰਾਰ ਦਿੱਤਾ। ਸਾਈਬਰ ਬੁਲਿੰਗ ਵੱਲ ਵੀ ਉਹਨਾਂ ਨੇ ਇਸ਼ਾਰਾ ਕੀਤਾ ਤੇ ਉਹ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਨੇ ਉਹ ਕਾਰਨ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਹਰਾਇਆ ਜਾ ਸਕਦਾ, ਇਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਉਹ ਕਹਿੰਦੇ ਕਿ ਬਲੌਕਿੰਗ ਜਿਹੜੀ ਆ ਉਹ ਕੋਈ ਜ਼ਿਆਦਾ ਅੱਜ ਕੱਲ੍ਹ ਮਨਪਸੰਦ ਚੀਜ਼ ਨਹੀਂ ਹੈ। ਜੇਕਰ ਕੋਈ ਤੁਹਾਨੂੰ ਸੋਸ਼ਲ ਮੀਡੀਆ ਤੇ ਬੁਲੀ ਕਰ ਰਿਹਾ, ਉਹਨਾਂ ਦੇ ਅਕਾਊਂਟਸ ਦੇ ਉੱਤੇ ਜਾ ਕੇ ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਜਾਂ ਉਹਨਾਂ ਨੂੰ ਹੋਰ ਤਰੀਕਿਆਂ ਦੇ ਨਾਲ ਜਾਂ ਕਿਸੇ ਨੂੰ ਬਲੈਕਮੇਲ ਕੀਤਾ ਜਾ ਰਿਹਾ, ਤਾਂ ਉਹ ਵੀ ਜਿਹੜਾ ਪੇਰੈਂਟਸ ਆ, ਮਾਪੇ ਆ, ਉਹਨਾਂ ਨੂੰ ਉਸ ਦੇ ਉੱਤੇ ਖਾਸ ਧਿਆਨ ਰੱਖਣਾ ਚਾਹੀਦਾ। ਨਾਲ ਹੀ ਉਹ ਕਹਿੰਦੇ ਕਿ ਬਹੁਤ ਸਾਰੀਆਂ ਘਟਨਾਵਾਂ ਬੱਚਿਆਂ ਦੇ ਨਾਲ ਜਿਸਮਾਨੀ ਸ਼ੋਸ਼ਣ ਦੇ ਸਕੂਲ ਦੇ ਵਿੱਚ ਵੀ ਵਾਪਰਦੀਆਂ ਨੇ, ਸਿਰਫ ਸੋਸ਼ਲ ਮੀਡੀਆ ਤੇ ਨਹੀਂ। ਉਹ ਕਹਿੰਦੇ ਇਹਦੇ ਉੱਤੇ ਲਗਾਮ ਅਸੀਂ ਤਾਂ ਪਾ ਸਕਦੇ ਹਾਂ ਜੇਕਰ ਇਹਦੇ ਵਿੱਚ ਜਿਨ੍ਹਾਂ ਦੇ ਬੱਚੇ ਵਿਦਿਆਰਥੀਆਂ ਦੇ ਜਿਹੜੇ ਮਾਪੇ ਨੇ, ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਜੇਕਰ ਉਹ ਵਿੱਚ ਇਨਵੋਲਵ ਹੋਣਗੇ। ਕਿਉਂਕਿ ਜਿਹੜੇ ਬੱਚੇ ਬੁਲਿੰਗ ਕਰਦੇ ਨੇ ਇੱਕ ਦੂਜੇ ਬੱਚਿਆਂ ਦੇ ਨਾਲ, ਉਹਨਾਂ ਨੂੰ ਇਹ ਨਹੀਂਗਾ ਕਿ ਤੁਸੀਂ ਡਾਂਟ ਜੇ ਝਿੜਕ ਕੇ ਜਾਂ ਉਹਨਾਂ ਦੇ ਬਰਾਬਰ ਦੇ ਹੋ ਕੇ ਸਮਝਾ ਸਕਦੇ ਹੋ। ਉਹ ਕਹਿੰਦੇ ਕਿ ਇਹਨਾਂ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਨਾਲ ਵੀ ਸਾਨੂੰ ਕੰਸਲਟ ਜਿਹੜਾ ਉਹ ਕਰਨਾ ਚਾਹੀਦਾ, ਤਾਂ ਜੋ ਉਹ ਵੀ ਆਪਣੇ ਪੱਧਰ ਤੇ ਆਪਣੇ ਬੱਚਿਆਂ ਨੂੰ ਅਜਿਹੀਆਂ ਘਟੀਆਂ ਕਰਤੂਤਾਂ ਤੋਂ ਰੋਕ ਸਕਣ। ਉਹ ਚੀਜ਼ਾਂ, ਉਹ ਕਮੈਂਟਸ, ਉਹ ਕਿਸੇ ਨਾਲ ਮਾੜਾ ਵਿਵਹਾਰ ਜਿਹੜਾ ਕਿ ਦੂਜੇ ਨੂੰ ਨਾ ਕਿ ਫਿਜ਼ੀਕਲੀ ਹਰਟ ਕਰਨਾ, ਬਲਕਿ ਉਹਨੂੰ ਮੈਂਟਲੀ ਵੀ, ਮਾਨਸਿਕ ਤੌਰ ਤੇ ਵੀ ਉਹਨੂੰ ਟੌਰਚਰ ਕਰਨ ਦੇ ਬਰਾਬਰ ਹੈ। ਜੀ, ਅਗਲੀ ਖਬਰ ਵੱਲ ਚਲੀਏ ਤੇ ਇੱਕ ਵਨ ਡਾਇਰੈਕਸ਼ਨ ਸਿੰਗਰ ਲਿਆਮ ਪੇਨ, ਉਹਦੀ ਮੌਤ ਹੋ ਗਈ ਆ ਬਿਊਨਸ ਏਰੀਜ਼ ਅਰਜਨਟੀਨਾ ਦੇ ਵਿੱਚ। ਉਹ ਆਪਣੇ ਇੱਕ ਹੋਟਲ ਦੇ ਵਿੱਚ ਸੀਗਾ 3rd ਫਲੋਰ ਤੇ, ਜਦੋਂ ਉਹ ਜਿਹੜੀ ਬਾਲਕੋਨੀ ਆ ਜਿੱਥੇ ਉਹ ਖੜਾ ਸੀ ਉਹ ਟੁੱਟ ਗਈ ਤੇ ਉਹ ਥੱਲੇ ਡਿੱਗ ਪਿਆ ਤੇ ਉੱਥੇ ਹੀ ਉਹਦੀ ਜਿਹੜੀ ਆ ਮੌਤ ਹੋ ਗਈ। ਐਮਰਜੈਂਸੀ ਵਰਕਰਸ ਨੇ ਕਨਫਰਮ ਕੀਤਾ ਹੈ। 31 ਸਾਲਾਂ ਬ੍ਰਿਟਿਸ਼ ਸਿੰਗਰ, ਬਹੁਤ ਹੀ ਮਸ਼ਹੂਰ ਸਿੰਗਰ ਸੀਗਾ। ਇਸ ਦੀ ਇੱਕ ਬਾਲਕੋਨੀ ਟੁੱਟਣ ਦੇ ਨਾਲ ਮੌਤ ਹੋ ਗਈ ਹੈਗੀ ਆ। ਪੇਨ ਜਿਹੜਾ ਆ ਇਹ ਗਲੋਬਲੀ ਫੇਮ ਦੇ ਵਿੱਚ ਆਇਆ ਸੀ ਜਿਸ ਟਾਈਮ ਇਸ ਨੇ ਜਿਹੜਾ ਆ ਡਿਸਬੈਂਡਡ ਪੌਪ ਬੈਂਡ ਵਨ ਡਾਇਰੈਕਸ਼ਨ ਤੇ ਅਲੋਂਗ ਸਾਈਡ ਹੈਰੀ ਸਟਾਈਲ, ਜ਼ੇਨ ਮਲਕ, ਨਿਆਲ ਹੋਰਾਨ ਤੇ ਲੌਜ਼ੀ ਟੋਮਿਨਸਨ, ਉਹਨਾਂ ਦੇ ਨਾਲ ਰਲ ਕੇ ਕੰਮ ਕੀਤਾ ਸੀ। ਜੀ, ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਬਾਰੇ ਹੈ। ਕੈਲੀਫੋਰਨੀਆ ਦੇ ਵਾਸੀ ਜਿਹੜੇ ਨੇ ਅੱਜ ਕੱਲ੍ਹ ਦੂਜੀਆਂ ਸਟੇਟਾਂ ਦੇ ਵਿੱਚ ਜਾਣ ਦੇ ਲਈ ਕਾਲੇ ਨੇ, ਜਾਂ ਉਹ ਕੈਲੀਫੋਰਨੀਆ ਦੇ ਵਿੱਚ ਕਿਉਂ ਭੱਜ ਰਹੇ ਨੇ, ਇਸ ਬਾਬਤ ਇੱਕ ਸਰਵੇ ਆਇਆ। ਕੈਲੀਫੋਰਨੀਆ ਕਹਿੰਦੇ ਕਿ ਉਹਨਾਂ ਸਟੇਟਾਂ ਦੇ ਵਿੱਚ ਸ਼ੁਮਾਰ ਹੋ ਚੁੱਕੀ ਹੈ ਜਿਨ੍ਹਾਂ ਸਟੇਟਸ ਦੇ ਵਿੱਚ ਰਹਿਣਾ ਅੱਜ ਕੱਲ੍ਹ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ। ਉੱਥੇ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ। ਬੇਸਿਕ ਜਿਹੜੀਆਂ ਲੋੜਾਂ ਨੇ, ਜਿਵੇਂ ਹਾਊਸਿੰਗ ਹੋ ਗਈ, ਫੂਡ ਹੋ ਗਿਆ, ਗੈਸ ਹੋ ਗਈ, ਇੰਸ਼ੋਰੈਂਸ ਹੋ ਗਈ, ਇਹ ਸਾਰੀਆਂ ਚੀਜ਼ਾਂ ਹੁਣ ਬਹੁਤ ਸਾਰੇ ਲੋਕਾਂ ਦੀ ਅਫੋਰਡੇਬਿਲਿਟੀ ਤੋਂ ਬਾਹਰ ਚਲੀਆਂ ਗਈਆਂ ਨੇ। ਇਹਦੇ ਬਾਰੇ ਇੱਕ ਜਿਹੜਾ ਪੋਲ ਹੈ, ਜਿਹੜਾ ਸਰਵੇ ਕੰਡਕਟ ਕੀਤਾ ਗਿਆ ਸੀ ਐਮਰਸਨ ਕਾਲਜ ਐਂਡ ਜਿਹੜਾ ਇੱਕ ਨੈਕਸਟਰ ਮੀਡੀਆ ਵੱਲੋਂ, ਜਿਨ੍ਹਾਂ ਨੇ ਕੈਲੀਫੋਰਨੀਆ ਦੇ ਵਿੱਚ ਵਸਦੇ ਘੱਟੋ ਘੱਟ 1000 ਤੋਂ ਵੱਧ ਲੋਕਾਂ ਦੇ ਨਾਲ ਗੱਲਬਾਤ ਕੀਤੀ, ਜਿਹਦੇ ਵਿੱਚ ਇਕੋਨਮੀ, ਇਮੀਗ੍ਰੇਸ਼ਨ ਪਾਲਿਸੀ, ਅਪਕਮਿੰਗ ਜਿਹੜੇ ਇਲੈਕਸ਼ਨਸ ਨੇ ਉਹਨਾਂ ਦੇ ਬਾਰੇ ਲੋਕਾਂ ਦੇ ਜਿਹੜੇ ਵਿਚਾਰ ਆ ਉਹ ਜਾਣਨ ਦੀ ਕੋਸ਼ਿਸ਼ ਕੀਤੀ ਗਈ। 56% ਜਿਹੜੇ ਨੇ ਉਹਨਾਂ ਨੇ ਇਸ ਚੀਜ਼ ਨੂੰ ਰਿਸਪੌਂਡ ਕੀਤਾ ਕਿ ਉਹ ਕੈਲੀਫੋਰਨੀਆ ਨੂੰ ਛੱਡਣ ਦਾ ਮਨ ਬਣਾ ਰਹੇ ਨੇ, ਕਿਉਂਕਿ ਇੱਥੇ ਹਾਈ ਕਾਸਟ ਆਫ ਲਿਵਿੰਗ ਦਾ ਉਹਨਾਂ ਨੇ ਇਸ਼ਾਰਾ ਕੀਤਾ। 37% ਜਿਹੜੇ ਸੀਗੇ ਉਹ ਕਹਿੰਦੇ ਕਿ ਇਹਨਾਂ ਨੇ ਫੂਡ ਤੇ ਹੋਰ ਜਿਹੜੀਆਂ ਯੂਟਿਲਿਟੀਜ਼ ਨੇ ਉਹਨਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਖਰਚ ਕੀਤਾ। ਸਰਵੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ 35% ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਫੂਡ ਤੇ ਹਾਊਸਿੰਗ ਦੇ ਉੱਤੇ ਬਹੁਤ ਜ਼ਿਆਦਾ ਖਰਚ ਜਿਹੜਾ ਕਰਨਾ ਪੈਂਦਾ, ਇਸ ਕਰਕੇ ਉਹ ਉਹਨਾਂ ਦੇ ਹੁਣ ਸਹਿਣਸ਼ੀਲਤਾ ਤੋਂ ਬਾਹਰ ਹੋ ਰਿਹਾ, ਉਹ ਲਗਾਤਾਰ ਇਸ ਚੀਜ਼ ਨੂੰ ਕੰਟੀਨਿਊ ਨਹੀਂ ਕਰ ਸਕਣਗੇ। 26% ਜਿਹੜੇ ਨੇ ਉਹਨਾਂ ਨੇ ਕਿਹਾ ਕਿ ਫੂਡ ਤੇ ਨਾਲ ਜਿਹੜੀਆਂ ਹੋਰ ਦਵਾਈਆਂ ਨੇ, ਹੋਰ ਖਰਚੇ ਨੇ ਜਿਹੜੇ ਉਹਨਾਂ ਦੇ ਉੱਤੇ ਉਹ ਬਹੁਤ ਜ਼ਿਆਦਾ ਨਾਰਾਜ਼ ਨੇ, ਹਤਾਸ਼ ਵੀ ਨੇ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂਗਾ। ਉਹ ਕਹਿੰਦੇ ਕਿ ਨਾਲ ਹੀ ਇਹ ਕਾਸਟ ਆਫ ਲਿਵਿੰਗ ਕੈਲੀਫੋਰਨੀਆ ਦੇ ਨਾਲ ਹੋਰ ਜਿਹੜੇ ਉਹ ਕਾਰਕ ਜਿਹੜੇ ਪ੍ਰਭਾਵਿਤ ਕਰਦੇ ਨੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਤੇ ਤੁਹਾਡੀ ਕਮਾਈ ਨੂੰ। ਇਹਦੇ ਵਿੱਚ ਇਕੱਲਾ ਜਿਹੜੀਆਂ ਚੀਜ਼ਾਂ ਦੀ ਵੱਧਦੀ ਮਹਿੰਗਾਈ ਹੈ ਜਾਂ ਗੈਸਲੀਨ ਹੈ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਉਹ ਕਹਿੰਦੇ ਕਿ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਹੁਣ ਲੋਕ ਕੈਲੀਫੋਰਨੀਆ ਨੂੰ ਛੱਡਣ ਦਾ ਮਨ ਬਣਾ ਰਹੇ ਨੇ। ਕੈਲੀਫੋਰਨੀਆ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਆਮ ਮੀਡੀਅਨ ਜਿਹੜੀ ਸਿੰਗਲ ਫੈਮਿਲੀ ਹੈ, ਹੋਮ ਪ੍ਰਾਈਸ ਹੈ ਜਿਹੜਾ ਉਹ US ਦੇ ਵਿੱਚ
ਕੈਲੀਫੋਰਨੀਆ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਤੇ ਗੈਸ ਦੇ ਉੱਤੇ ਆਮ ਜਿਹੜੇ ਸੂਬੇ ਨੇ ਉਹਨਾਂ ਦੇ ਨਾਲ ਕਿਤੇ ਨਾਲੋਂ ਜ਼ਿਆਦਾ ਪੇ ਕਰ ਰਹੇ ਨੇ। ਇਸ ਟਾਈਮ ਜਿਹੜੇ ਕੈਲੀਫੋਰਨੀਆ ਦੀ ਆਬਾਦੀ ਖਾਸੀ ਹੈ, ਪਰ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਆਬਾਦੀ ਉਹ ਆ ਜਿਹੜੀ ਕੈਲੀਫੋਰਨੀਆ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਛੱਡਣ ਦਾ ਜਿਹੜਾ ਮਾਣਾ ਉਹ ਬਣਾ ਰਹੀ ਹੈ। ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ ਤੇ ਅਗਲੀ ਖਬਰ ਜੇ ਕਰਦੇ ਜਾਈਏ, ਬਿਗ ਰਿਗ ਚਾਰਜਰ ਕੰਪਨੀ ਜਿਹੜੀ ਵੋਲਟਰ ਆ, ਉਹ ਕਹਿੰਦੇ 100 ਦੇ ਕਰੀਬ ਸਟਾਲ ਸਟੇਸ਼ਨਸ ਵੈਸਟ ਸੈਕਰਾਮੈਂਟੋ ਦੇ ਵਿੱਚ ਲਾਉਣ ਜਾ ਰਹੇ ਹੈਗੇ ਆ। 2 ਸਾਈਟਸ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਬਿਗ ਰਿਗ ਚਾਰਜਿੰਗ ਲਈ ਚੂਜ਼ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਵੈਸਟ ਸੈਕਰਾਮੈਂਟੋ ਦੇ ਵਿੱਚ ਆ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਅੱਜ 350 ਪੁਆਇੰਟ ਅੱਪ ਗਿਆ ਤੇ ਕਲੋਜ਼ ਹੋਇਆ 43,070.70 ਦੇ ਉੱਤੇ। ਨੈਸਡੈਕ ਜੋ ਆ ਉਹ ਅੱਪ ਗਿਆ 0.3%, ਤੇ ਜਿਹੜਾ S&P ਇੰਡੈਕਸ ਹੈਗਾ ਆ ਉਹ ਵੀ 0.5% ਜੋ ਆ ਉਹ ਅੱਪ ਗਿਆ ਹੈ। ਜੀ ਬਿਲਕੁਲ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ 4 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ 65 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਸਾਡੀਆਂ ਜਿਸ ਟਾਈਮ ਤੁਹਾਡੀਆਂ ਖਬਰਾਂ ਤੁਸੀਂ ਸੁਣ ਰਹੇ ਹੋਵੋਗੇ ਉਸ ਟਾਈਮ ਸੇਲਮਾ ਗੁਰੂ ਘਰ ਜਿਹੜਾ ਫ੍ਰਿਜ਼ਨੋ ਦੇ ਲਾਗੇ ਹੈਗਾ ਆ, ਉੱਥੇ ਜਿਹੜਾ ਮਾਰਚ ਚੱਲ ਰਿਹਾ ਹੈਗਾ ਆ, ਬੇਕਰਫੀਲਡ ਤੋਂ ਸ਼ੁਰੂ ਹੋਇਆ ਹੈਗਾ। 1984 ਦੇ ਜਿਹੜੇ ਸ਼ਹੀਦ ਆ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਉੱਥੇ ਉਹ ਸਾਰੇ ਜਿਹੜੇ ਪੈਦਲ ਤੁਰ ਰਹੇ ਹੈਗੇ ਆ ਪਾਰਟਿਸਪੈਂਟ ਆ, ਉਹ ਪਹੁੰਚ ਰਹੇ ਹੈਗੇ ਆ। ਤੇ ਉੱਥੇ ਢਾਡੀ ਦਰਬਾਰ ਵੀ ਲੱਗੂਗਾ, ਕੀਰਤਨ ਵੀ ਹੋਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਫ੍ਰਿਜ਼ਨੋ ਏਰੀਏ ਦੇ ਵਿੱਚ ਸਿਲਮਾ ਉਹ ਸਾਰੇ ਏਰੀਏ ਸੁਣ ਰਹੇ ਆ, ਕੋਸ਼ਿਸ਼ ਕਰੋ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਜਿਹੜੇ ਸੇਵਾਦਾਰ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਉਹਨਾਂ ਦਾ ਸਾਥ ਦਿਓ। ਤੇ ਕੱਲ ਨੂੰ ਸਿਲਮਾ ਤੋਂ ਸ਼ੁਰੂ ਹੋ ਕੇ ਫਿਰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜੋ ਕਲੋਵਿਸ ਆ ਉੱਥੇ ਪਹੁੰਚਣਾ ਹੈਗਾ। ਤੇ ਇਹ ਤਾਂ ਥੋੜਾ ਹੀ ਜਿਹੜਾ ਡਿਸਟੈਂਸ ਆ, ਸੋ ਜ਼ਰੂਰ ਉੱਥੇ ਪਹੁੰਚੋ। ਉਸ ਤੋਂ ਬਾਅਦ ਫਿਰ ਜਿਹੜਾ ਸ਼ਾਹ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ, ਜਿਹਨੂੰ ਡਾਕਟਰਾਂ ਦਾ ਗੁਰਦੁਆਰਾ ਸਾਹਿਬ ਕਰਕੇ ਵੀ ਕਿਹਾ ਜਾਂਦਾ ਆ, ਉੱਥੇ ਜਿਹੜੀਆਂ ਸੰਗਤਾਂ ਪਹੁੰਚਣਗੀਆਂ। ਸੋ ਫ੍ਰਿਜ਼ਨੋ ਦੇ ਵਿੱਚ ਜਿਹੜਾ ਇਕੱਠ ਆ ਉਹ ਹਜ਼ਾਰਾਂ ਦੇ ਵਿੱਚ ਹੋਣਾ ਚਾਹੀਦਾ ਆ। ਇਸ ਇਸ਼ੂ ਨੂੰ ਲੈ ਕੇ ਦੁਨੀਆ ਪੂਰੀ ਜਿਹੜੀ ਆ ਕੈਨੇਡਾ ਦੇ ਵਿੱਚ ਜੋ ਭਾਰਤ ਸਰਕਾਰ ਨੇ ਕੀਤਾ ਆ ਉਹਦੇ ਕਰਕੇ ਹਿੱਲੀ ਪਈ ਆ। ਪੂਰੀ ਦੁਨੀਆ ਦਾ ਮੀਡੀਆ ਜਿਹੜਾ ਆ ਅੱਜ ਪਹਿਲੀ ਨੰਬਰ ਦੇ ਉੱਤੇ ਸਾਰੀਆਂ ਖਬਰਾਂ ਪਿਛਲੇ ਹਫ਼ਤੇ ਤੋਂ ਹੀ ਇਹ ਚੱਲ ਰਹੀਆਂ ਹੈਗੀਆਂ ਕਿ ਕਿਸ ਤਰ੍ਹਾਂ ਜਿਹੜਾ ਇੰਡੀਆ ਆ ਉਹਨਾਂ ਨੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਸਿੰਘਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਸੋ ਇਸ ਪਰੇਡ ਦੇ ਵਿੱਚ ਹਿੱਸਾ ਲਓ। ਇਹ ਕੋਈ ਪਰੇਡ ਦਾ ਕੋਈ ਮਕਸਦ ਖਾਲਿਸਤਾਨ ਦੇ ਇਸ਼ੂ ਨਾਲ ਨਹੀਂ ਆ, ਇਹ ਸਿੱਖ ਜੈਨੋਸਾਈਡ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਹੈਗਾ। ਤੇ ਵੱਧ ਤੋਂ ਵੱਧ ਇਸ ਪਰੇਡ ਦੇ ਵਿੱਚ ਹਿੱਸਾ ਲਓ। ਤੇ ਸਾਡੀ ਟੀਮ ਵੀ ਪਹੁੰਚੂਗੀ ਸਿਲਮਾ ਗੁਰਦੁਆਰਾ ਸਾਹਿਬ ਤੇ ਉੱਥੇ ਪ੍ਰਵੀਨ ਸ਼ਰਮਾ ਜੀ ਪਹੁੰਚੂਗੇ, ਤੁਸੀਂ ਉਹਨਾਂ ਨੂੰ ਮਿਲ ਵੀ ਸਕਦੇ ਹੋ। ਜੀ ਬਿਲਕੁਲ ਜੀ। ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਸਮਾਪਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।